ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਸਰੋਤਿਓ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਖਬਰ 'ਤੇ ਨਜ਼ਰ ਪ੍ਰੋਗਰਾਮ ਜਿਹੜਾ ਆ ਅਸੀਂ ਰੋਜ਼ਾਨਾ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਪਰ ਜਿੱਦਾਂ ਤੁਹਾਨੂੰ ਪਤਾ ਹੈ ਵੀ ਖਬਰ 'ਤੇ ਨਜ਼ਰ ਪ੍ਰੋਗਰਾਮ 'ਚ ਰੋਜ਼ਾਨਾ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਪਰ ਬਲਤੇਜ ਪੰਨੂ ਜੀ ਜੋ ਕਿ ਇੱਕ ਧੜਕ ਹੋ ਕੇ ਜਿਹੜੀਆਂ ਉੱਥੋਂ ਦੀਆਂ ਖਬਰਾਂ, ਪੰਜਾਬ ਦੀਆਂ ਖਬਰਾਂ ਆ ਸਾਡੇ ਤੱਕ ਪਹੁੰਚਾਉਂਦੇ ਨੇ, ਤੁਹਾਡੇ ਸਾਰਿਆਂ ਤੱਕ ਪਹੁੰਚਾਉਂਦੇ ਨੇ। ਉਸੇ ਚੀਜ਼ ਨੂੰ ਦੇਖਦੇ ਹੋਏ ਬਲਤੇਜ ਪੰਨੂ ਹੁਣਾਂ ਦੇ ਉੱਤੇ ਜਿਹੜਾ ਆ ਸਰਕਾਰ ਦੇ ਵੱਲੋਂ ਉਹਨਾਂ ਦੇ ਉੱਤੇ ਜਿਹੜਾ ਇੱਕ ਰੇਪ ਦਾ ਕੇਸ, ਸੈਕਸ਼ੂਅਲ ਅਸੌਲਟ ਦਾ ਕੇਸ ਪਾ ਕੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਆ। ਅਤੇ ਉਸੇ ਦੇ ਬਾਰੇ ਵੀ ਜਿਹੜੀ ਆਪਾਂ ਪਹਿਲਾਂ ਗੱਲਬਾਤ ਕਰਾਂਗੇ। ਅਤੇ ਪਰ ਅੱਜ ਸਾਡੇ ਨਾਲ ਜਿਹੜੀਆਂ ਖਬਰਾਂ ਦੇ ਲਈ ਅਤੇ ਇਸ ਮੁੱਦੇ ਦੇ ਉੱਤੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਦੇ ਲਈ ਮਿੰਟੂ ਗੁਰੂਸਰੀਆ ਜੀ ਜਿਹੜੇ ਆ ਉਹ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਮਿੰਟੂ ਗੁਰੂਸਰੀਆ ਜੀ, ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਰੇ ਸਰੋਤਿਆਂ ਵੱਲੋਂ ਆਪ ਸਭ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਔਰ ਤੁਹਾਡੀ ਟੀਮ ਨੂੰ ਔਰ ਸਰੋਤਿਆਂ ਨੂੰ ਮੇਰੇ ਵੱਲੋਂ ਕੋਟਨ ਕੋਟ ਧੰਨਵਾਦ ਜੀ। ਜੀ ਅਤੇ ਮਿੰਟੂ ਗੁਰੂਸਰੀਆ ਜੀ, ਆਪਾਂ ਖਬਰਾਂ ਵੱਲ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਇਹ ਅਹਿਮ ਖਬਰ ਆਪਾਂ ਕਹਿ ਸਕਦੇ ਹਾਂ, ਪੰਜਾਬ ਦੇ ਵਿੱਚ ਜਿਹੜੀ ਇਸ ਟਾਈਮ ਜੋ ਹਾਲਾਤ ਬਣੇ ਪਏ ਆ, ਤੁਹਾਡਾ ਵੀ ਅਤੇ ਹੋਰ ਵੀ ਕਈਆਂ ਦਾ ਕਹਿਣਾ ਸੀ ਵੀ ਪੰਜਾਬ ਦੇ ਵਿੱਚ ਅਣਐਲਾਨੀ ਜਿਹੜੀ ਐਮਰਜੈਂਸੀ ਜਿਹੜੀ ਲੱਗੀ ਹੋਈ ਆ। ਜੇ ਕੋਈ ਵੀ ਇਸ ਟਾਈਮ ਆਵਾਜ਼ ਉਠਾ ਰਿਹਾ ਆ, ਕੋਈ ਵੀ ਸੱਚ ਜਿਹੜਾ ਜੀ ਬੋਲ ਰਿਹਾ, ਸਰਕਾਰ ਦੇ ਪੋਤੜੇ ਜਿਹੜਾ ਵੀ ਕੋਈ ਖੋਲ੍ਹ ਰਿਹਾ ਆ, ਉਸ ਨੂੰ ਸਿੱਧੇ ਤਰੀਕੇ ਦੇ ਨਾਲ ਧਮਕਾਇਆ ਜਾ ਰਿਹਾ। ਗ੍ਰਿਫਤਾਰੀਆਂ ਜਿਹੜੀਆਂ ਉਹਨਾਂ ਦੀਆਂ ਹੋ ਰਹੀਆਂ ਆ। ਉਸੇ ਸਿਲਸਿਲੇ 'ਚ ਬਲਤੇਜ ਪੰਨੂ ਹੁਣਾਂ ਨੂੰ ਵੀ ਜਿਹੜਾ ਗ੍ਰਿਫਤਾਰ ਕਰਕੇ ਲੈ ਕੇ ਗਏ ਆ। ਸਭ ਤੋਂ ਪਹਿਲਾਂ ਤਾਂ ਪ੍ਰੈਸ ਦੀ ਆਜ਼ਾਦੀ ਜਾਂ ਬੋਲਣ ਦੀ ਆਜ਼ਾਦੀ ਦੇ ਬਾਰੇ ਜਿੱਦਾਂ ਤੁਸੀਂ ਵੀ ਲਿਖਿਆ ਵੀ ਅਣਐਲਾਨੀ ਐਮਰਜੈਂਸੀ ਆ, ਇੰਨੇ ਸਥਿਤੀ ਜਿਹੜੀ ਆ ਮਾੜੀ ਕਿੱਦਾਂ ਹੋ ਗਈ, ਅਤੇ ਤੁਸੀਂ ਇਸ ਦੇ ਬਾਰੇ ਪੂਰਾ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਭਾਰਤ ਦੇ ਵਿੱਚ ਇਸ ਸਮੇਂ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਉਹ ਹੈ ਅਸਹਿਣਸ਼ੀਲਤਾ ਦਾ, ਇੰਟੋਲਰੈਂਸ ਜਿਹਨੂੰ ਅੰਗਰੇਜ਼ੀ 'ਚ ਆਪਾਂ ਕਹਿ ਦਿੰਦੇ ਹਾਂ। ਉਹ ਇਸ ਸਮੇਂ ਭਾਰਤ ਦੇ ਵਿੱਚ ਉਸਨੇ ਮੁਲਕ ਨੂੰ ਦੋ ਹਿੱਸਿਆਂ 'ਚ ਵੰਡਿਆ ਹੋਇਆ। ਇੱਕ ਹੈ ਜਿਹੜੇ ਇਹਨੂੰ ਜਾਇਜ਼ ਠਹਿਰਾ ਰਹੇ ਆ, ਇਹਦੀ ਹੋਂਦ ਨੂੰ ਨਕਾਰਦੇ ਆ, ਤੇ ਦੂਸਰੇ ਉਹ ਲੋਕ ਆ ਜਿਹੜਾ ਇਹਦੇ ਵਿਰੋਧ ਕਰਦੇ ਆ। ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਜਾਣਾ ਉਹ ਬਹੁਤ ਜ਼ਿਆਦਾ ਖਤਰਨਾਕ ਲੱਗ ਰਿਹਾ। ਇਹ ਅਸਹਿਣਸ਼ੀਲਤਾ ਨਹੀਂ ਤਾਂ ਹੋਰ ਕੀ ਹੈ ਕਿ ਇਸ ਕੇਸ ਨੂੰ ਦਰਜ ਕਰਨ ਤੋਂ ਪਹਿਲਾਂ ਥੋੜੇ ਜਿਹੇ ਘਟਨਾਕ੍ਰਮ ਤੇ ਝਾਤ ਪਾਓਗੇ ਤਾਂ ਸਾਰੀ ਗੱਲ ਹੈ ਜਿਹੜੀ ਉਹ ਸ਼ੀਸ਼ੇ ਵਾਂਗ ਸਾਫ਼ ਹੋ ਜਾਂਦੀ ਹੈ। ਕੁਝ ਦਿਨ ਪਹਿਲਾਂ ਇੱਕ ਮੰਤਰੀ ਦਾ ਗਨਮੈਨ ਇਹਨਾਂ ਦੇ ਪੇਜ ਤੇ ਆ ਕੇ, ਪੰਨੂ ਸਾਹਿਬ ਹੋਰਾਂ ਦੇ ਪੇਜ ਤੇ ਆ ਕੇ ਧਮਕੀਆਂ ਦਿੰਦਾ ਸ਼ਰੇਆਮ ਕਿ ਜਦੋਂ ਅੜਿੱਕੇ ਚੜ ਗਿਆ ਤੈਨੂੰ ਦੱਸਾਂਗੇ। ਫਿਰ ਉਹੀ ਮੰਤਰੀ ਜਿਹਦੇ ਮੁੰਡੇ ਦਾ ਉਹ ਗਨਮੈਨ ਸੀਗਾ, ਉਹੀ ਮੰਤਰੀ ਇੱਕ ਰੇਡੀਓ ਤੇ ਆ ਕੇ ਖੁੱਲ੍ਹੇਆਮ ਸ਼ਰੇਆਮ ਧਮਕੀ ਦਿੰਦਾ, ਕੈਨੇਡਾ ਦੇ ਰੇਡੀਓ ਤੇ ਆ ਕੇ, ਕਿ ਫਲਾਣੇ ਪੱਤਰਕਾਰ ਨੂੰ ਵੇਖਾਂਗੇ। ਸੋ ਇਹ ਸਾਰੀਆਂ ਚੀਜ਼ਾਂ ਇਸ ਗੱਲ ਤੇ ਮੋਹਰ ਲਾਉਂਦੀਆਂ ਕਿ ਮਾਮਲਾ ਸਾਰਾ ਸੀਗਾ ਉਹ ਪੋਲੀਟੀਕਲੀ ਮੋਟੀਵੇਟਡ ਸੀਗਾ। ਪਰ ਜਿਸ ਢੰਗ ਨਾਲ ਗ੍ਰਿਫਤਾਰੀ ਹੋਈ ਉਹ ਵੀ ਆਪਣੇ ਆਪ ਦੇ ਵਿੱਚ ਇਸ ਗੱਲ ਤੇ ਮੋਹਰ ਲਾਉਂਦਾ ਹੈ ਕਿ ਜਿਹੜਾ ਇੱਥੋਂ ਦਾ ਕਾਨੂੰਨ ਸਾਨੂੰ ਫਰੀਡਮ ਆਫ ਸਪੀਚ ਦਿੰਦਾ ਹੈ, ਬੋਲਣ ਦਾ ਅਧਿਕਾਰ ਦਿੰਦਾ ਹੈ, ਸਾਨੂੰ ਲਿਖਣ ਦਾ ਅਧਿਕਾਰ ਦਿੰਦਾ ਹੈ, ਸਾਨੂੰ ਐਕਸਪ੍ਰੈਸ ਕਰਨ ਦੀ ਆਜ਼ਾਦੀ ਦਿੰਦਾ ਹੈ, ਉਸੇ ਕਾਨੂੰਨ ਦੀ ਦੁਰਵਰਤੋਂ ਉਹਨਾਂ ਕਲਮਾਂ ਨੂੰ ਤੋੜਨ ਲਈ ਹੋ ਰਹੀ ਹੈ। ਜਿਹੜੀ ਸਭ ਤੋਂ ਖਤਰਨਾਕ ਗੱਲ ਹੈ ਕਿ ਜਿਹੜਾ ਕਾਨੂੰਨ ਆਜ਼ਾਦੀ ਦਿੰਦਾ ਬੋਲਣ ਦੀ, ਉਹੀ ਕਾਨੂੰਨ ਜ਼ੁਬਾਨ ਵੱਢ ਰਿਹਾ। ਸੋ ਇਹ ਇੱਕ ਬਹੁਤ ਬੁਜ਼ਦਿਲਾਨਾ ਕਾਰਵਾਈ ਹੈ ਸਰਕਾਰ ਦੀ, ਕਿਉਂਕਿ ਗ੍ਰਿਫਤਾਰੀ ਦੇਖੋ ਹੁੰਦੀ ਹੈ ਸਿਵਲ ਲਾਈਨ ਥਾਣੇ ਦੇ ਵਿੱਚ, ਪਰ ਉਸ ਤੋਂ ਪਹਿਲਾਂ ਜਿਹੜਾ ਪੰਜਾਬ ਦਾ ਇਹੋ ਜਿਹੇ ਮਾਮਲਿਆਂ 'ਚ ਖਾਸ ਤੌਰ ਤੇ ਸੈਕਸ਼ੂਅਲ ਅਸਾਲਟ ਦੇ ਜਿਹੜੇ ਕੇਸ ਹੁੰਦੇ ਆ, ਜਿਨਸੀ ਸ਼ੋਸ਼ਣ ਦੇ, ਉਹਨਾਂ ਦੇ ਵਿੱਚ ਕੀ ਹੁੰਦਾ ਭਾਈ ਸਾਹਿਬ ਕਿ ਪਹਿਲਾਂ ਇੱਕ ਪੀੜਤਾ ਦਾ ਜਿਹੜਾ ਆ ਉਹ ਮੈਡੀਕਲ ਹੁੰਦਾ ਹੈ। ਪੁਸ਼ਟੀ ਹੋਣ ਤੋਂ ਬਾਅਦ ਦੋਸ਼ੀ ਤੇ ਮੋਹਰ ਲੱਗਦੀ ਹੈ ਕਿ ਦੋਸ਼ੀ ਹੈ, ਫਿਰ ਦੋਸ਼ ਅੱਜ ਤੋਂ ਹੁੰਦੇ ਆ ਕਿ ਵਾਕਿਆ ਕੇਸ ਹੈ ਜਿਹੜਾ ਬਣਦਾ। ਪਰ ਇੱਥੇ ਕੁਛ ਵੀ ਨਹੀਂ ਹੋਇਆ। ਇੱਥੋਂ ਤੱਕ ਕਿ ਮੁੱਖ ਮੰਤਰੀ ਦੀ ਖੁਦ ਦੀ ਗਾਈਡਲਾਈਨ ਹੈ ਪੰਜਾਬ ਦੇ ਵਿੱਚ, ਖੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੋਇਆ ਕਿ ਕਿਸੇ ਵੀ ਪੱਤਰਕਾਰ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਜਿਹੜਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਪੁਲਿਸ ਅਧਿਕਾਰੀ ਹੈ ਉਹ ਪਹਿਲਾਂ ਜਾਂਚ ਕਰੇਗਾ, ਬਕਾਇਦਾ ਪੱਤਰਕਾਰ ਨੂੰ ਸੂਚਿਤ ਕਰੇਗਾ। ਪਰ ਇਸ ਮਾਮਲੇ 'ਚ ਤੁਸੀਂ ਵੇਖ ਲਓ, ਇੱਕ ਵੀ ਕਾਨੂੰਨੀ ਪ੍ਰਕਿਰਿਆ ਜਿਹੜੀ ਹੈ ਪੂਰੀ ਤਰ੍ਹਾਂ ਨਹੀਂ ਨਿਭਾਈ ਗਈ। ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਬਾਅਦ ਜਿਹੜੇ ਕਾਗਜ਼ ਸੀਗੇ ਉਹਨਾਂ ਦੀਆਂ ਕੁੱਖਾਂ ਭਰੀਆਂ ਗਈਆਂ, ਜਿਵੇਂ ਖਾਨੇ ਛੱਡੇ ਗਏ ਸੀ, ਜਿਵੇਂ ਉੱਤੋਂ ਹੁਕਮ ਹੋਏ ਉਹੀ ਧਾਰਾ ਜਿਹੜੀਆਂ ਲੱਗੀਆਂ। ਸੋ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਇੱਕ ਲਾਂਭਾ ਹੋਰ ਵੀ ਬਣਦਾ ਹੈ ਕਿ ਪੰਜਾਬੀ ਮੀਡੀਆ ਪੱਤਰਕਾਰਾਂ ਦੇ ਨਾਲ ਨਹੀਂ ਖੜ ਰਿਹਾ। ਤੁਸੀਂ ਅੱਜ ਦੀਆਂ ਅਖਬਾਰਾਂ ਚੁੱਕ ਲਓ ਜਿਹੜੀਆਂ ਪੰਜਾਬ ਦੀਆਂ ਛਪੀਆਂ, ਇੱਕ ਟ੍ਰਿਬਿਊਨ ਅਖਬਾਰ ਨੂੰ ਛੱਡ ਕੇ, ਪੰਜਾਬੀ ਟ੍ਰਿਬਿਊਨ ਅਖਬਾਰ ਨੂੰ ਛੱਡ ਕੇ ਕਿਸੇ ਨੇ ਖਬਰ ਨਹੀਂ ਲਾਈ
एडा वड्डा एक मतलब कह लीए कि एक एडा वड्डा घटनाक्रम वापरिया, एडे वड्डे शहर दे विच वापरिया, पटियाले जिहे शहर दे विच, कोई भी मीडिया, पंजाबी मीडिया दा हिस्सा अदारा ओहदा नोटिस नहीं लैंदा। इत्थों पता लग जांदा कि मीडिया दा एक वड्डा हिस्सा है जिहड़ा ਉਹ ਸਰਕਾਰੀ ਮਸ਼ੀਨਰੀ ਦਾ, ਜਿੱਦਾਂ ਪਿੱਠੂ ਕਹਿ ਲਓ, ਰਖੇਲ ਵੀ ਕਹਿ ਸਕਦੇ, ਮੈਂ ਸ਼ਬਦ ਵਰਤਦਾ ਚੰਗਾ ਨਹੀਂ ਲੱਗਦਾ, ਪਰ ਉਹ ਬਣ ਚੁੱਕਾ। ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਸ਼ੱਕ ਨਹੀਂ ਹੈ। ਪਰ ਕੁੱਲ ਮਿਲਾ ਕੇ ਜਿਹੜਾ ਪੱਤਰਕਾਰ ਜਿਹੜਾ ਆਜ਼ਾਦਾਨਾ ਕੰਮ ਕਰਨਾ ਚਾਹੁੰਦਾ, ਜਿਹੜਾ ਆਪਣੇ ਫਰਜ਼ਾਂ ਪ੍ਰਤੀ ਵਫਾਦਾਰੀ ਰੱਖ ਕੇ ਚੱਲਣਾ ਚਾਹੁੰਦਾ, ਉਹਦੇ ਲਈ ਅੱਜ ਪੰਜਾਬ ਦੇ ਵਿੱਚ ਸ਼ਾਇਦ ਮੈਨੂੰ ਕਹਿੰਦਿਆਂ ਅਫਸੋਸ ਹੁੰਦਾ ਕਿ ਉਹਦੇ ਲਈ ਸ਼ਾਇਦ ਹੁਣ ਅਗਲੇ ਕੁਝ ਮਹੀਨਿਆਂ ਤੱਕ ਜਾਂ ਤੇ ਜਗ੍ਹਾ ਬਚੀ ਨਹੀਂ, ਜੇ ਬਚੀ ਹੈ ਤੇ ਫਿਰ ਜਿੱਦਾਂ ਦੇ ਹਾਲਾਤ ਗਾਜ਼ਾ ਪੱਟੀ ਦੇ ਹੋਏ ਸੀ, ਅਫਗਾਨਿਸਤਾਨ ਦੇ ਹੋਏ ਸੀ, ਇਰਾਕ ਦੇ ਹੋਏ ਸੀ, ਉਹ ਦਹਿਸ਼ਤਜ਼ਦੀ ਜਿਹੜੀ ਹੈ ਉਹ ਇੱਥੇ ਵੀ ਹੈ। ਜੀ ਅਤੇ ਇਸ ਚੀਜ਼ ਨੂੰ ਦੇਖਦੇ ਹੋਏ, ਜਿੱਦਾਂ ਤੁਸੀਂ ਕਿਹਾ ਵੀ ਬਾਕੀ ਮੀਡੀਆ ਤੁਹਾਡੇ ਸਾਰਿਆਂ ਦੇ ਨਾਲ ਨਹੀਂ ਖੜਦਾ, ਤੇ ਬਾਕੀ ਜਿਹੜੇ ਪੱਤਰਕਾਰ ਭਾਈਚਾਰੇ ਦੇ ਵਿੱਚ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ, ਤੇ ਤੁਹਾਡੇ ਸਾਰੇ ਪੱਤਰਕਾਰਾਂ ਦੇ ਵੱਲੋਂ ਇਸ ਚੀਜ਼ ਨੂੰ ਲੈ ਕੇ ਕੀ ਤੁਹਾਡਾ ਅਗਲਾ ਸਟੈਪ ਆ? ਅਗਲਾ ਸਟੈਪ ਸਾਡਾ ਇਹੀ ਹੈ ਜੀ ਕਿ ਸਾਡੇ ਇੱਕ ਬਹੁਤ ਸੀਨੀਅਰ ਪੱਤਰਕਾਰ ਨੇ ਜਸਬੀਰ ਸਿੰਘ ਪੱਟੀ ਹੋਰੀ, ਮੈਂ ਕੱਲ ਨਾਲ ਦੀ ਨਾਲ ਉਹਨਾਂ ਨੂੰ ਸੂਚਿਤ ਕੀਤਾ। ਉਹਨਾਂ ਨੇ ਉਹ ਇੱਕ ਨੁਮਾਇੰਦਗੀ ਵੀ ਕਰਦੇ ਪੱਤਰਕਾਰਾਂ ਦੇ ਸੰਗਠਨ ਦੀ, ਹਾਲਾਂਕਿ ਪੰਨੂ ਸਾਹਿਬ ਮੈਂਬਰ ਨਹੀਂ ਹੈ, ਮੈਂ ਵੀ ਉਹਨਾਂ ਦਾ ਸੰਗਠਨ ਦਾ ਮੈਂਬਰ ਨਹੀਂ, ਪਰ ਅਸੀਂ ਉਹਨਾਂ ਤੋਂ ਮਦਦ ਮੰਗੀ ਤਾਂ ਉਹਨਾਂ ਨੇ ਫੌਰੀ ਤੌਰ ਤੇ ਜਿਹੜਾ ਉਹਨਾਂ ਦੇ ਭਾਰਤ ਦੇ ਕੋਆਰਡੀਨੇਟਰ ਆ ਪੂਰੇ ਮੁਲਕ ਦੇ, ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਸਾਨੂੰ ਲਿਖਤੀ ਭੇਜੋ, ਅਸੀਂ ਇਹ ਮੁੱਦਾ ਜਿਹੜਾ ਪ੍ਰੈਸ ਕਾਉਂਸਲ ਆਫ ਇੰਡੀਆ ਉਹਦੇ 'ਚ ਵੀ ਲੈ ਕੇ ਜਾਂਦੇ ਹਾਂ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਆਪਾਂ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਮੁੱਢਲੇ ਤੌਰ ਤੇ ਜਿਹੜਾ ਕਦਮ ਹੋਣਾ ਚਾਹੀਦਾ ਉਹ ਇਹ ਹੋਣਾ ਚਾਹੀਦਾ ਕਿ ਜਾਂਚ ਜਿਹੜੀ ਹੈ ਉਹ ਲਾਗੂ ਕਰਵਾਈ ਜਾਵੇ, ਤਾਂ ਕਿ ਮਾਮਲਾ ਹੈ ਜਿਹੜਾ ਉਹ ਸਾਫ਼ ਹੋ ਸਕੇ ਕਿ ਵਿਕਟਮ ਕੌਣ ਹੈ, ਜਿਹੜੀ ਵਿਕਟਮ ਖੜੀ ਕੀਤੀ ਗਈ ਹੈ ਔਰਤ, ਉਹ ਕੌਣ ਹੈ, ਉਹਦਾ ਜਿਹੜਾ ਪਿਛੋਕੜ ਕੀ ਹੈ, ਤੇ ਕੀ ਇਸ ਮਾਮਲੇ 'ਚ ਕਿੰਨੀ ਕੁ ਸੱਚਾਈ ਹੈ, ਜਾਂਚ ਤੋਂ ਬਾਅਦ ਪਤਾ ਲੱਗੇਗਾ। ਪਰ ਪੁਲਿਸ ਨੇ ਕਾਹਲੀ ਵਰਤੀ ਹੈ ਹਾਲੇ। ਦੂਸਰੀ ਗੱਲ ਇਹ ਹੈ ਕਿ ਪੱਤਰਕਾਰ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਗੱਲ ਕਹੀ ਹੈ ਕਿ ਪੱਤਰਕਾਰਾਂ ਦਾ ਇੱਥੇ ਭਾਜੀ ਹਾਲ ਇਹ ਹੈ ਕਿ ਪੱਤਰਕਾਰ ਖਿੰਡੇ ਹੋਇਆ, ਤੇ ਜਿਹੜੇ ਇੱਕ ਛੋਟੇ ਪਿੰਡਾਂ ਵਰਗੇ ਕਸਬੇ, ਉਹਨਾਂ ਦੇ ਵਿੱਚ ਵੀ 4-4 5-5 ਪ੍ਰੈਸ ਕਲੱਬ ਬਣੇ ਆ, ਵਿੱਚੋਂ 2-3 ਜਥੇਦਾਰਾਂ ਨੇ ਆਪ ਹੀ ਬਣਾਏ ਹੁੰਦੇ ਆ। ਪੱਤਰਕਾਰ ਖਿੰਡੇ ਹੋਏ ਆ, ਉਹਨਾਂ ਦੇ ਜਿੱਦਾਂ ਅਦਾਰੇ, ਹੁਣ ਮੇਰਾ ਅਖਬਾਰ ਕਾਮਰੇਡਾਂ ਦਾ, ਦੂਸਰਾ ਅਖਬਾਰ ਹੈ ਜਿਹੜਾ ਉਹ ਦੂਸਰੀ ਵਿਚਾਰਧਾਰਾ ਦਾ। ਸੋ ਜਿਹੜੇ ਉੱਤਲੇ ਅਦਾਰੇ ਆ ਕੁਛ ਉਹ ਏਕਾ ਨਹੀਂ ਹੋਣ ਦਿੰਦੇ, ਉਹ ਕਹਿੰਦੇ ਕਿ ਨਹੀਂ ਤੁਸੀਂ ਰਲ ਕੇ ਨਹੀਂ ਚੱਲੋਗੇ, ਨਹੀਂ ਤਾਂ ਆਪਣੀ ਬੋਰੀਆ ਬਿਸਤਰਾ ਜਿਹੜਾ ਬੰਨ ਕੇ ਦੂਜੇ ਘਰ ਹੋ ਜਾਓ। ਤੇ ਜਿਹੜੇ ਹੇਠਲੇ ਪੱਧਰ ਤੇ ਪੱਤਰਕਾਰ ਆਪਸ 'ਚ ਵੀ ਟੰਗ ਖਿਚਾਈ ਕਰਦੇ ਆ। ਤੇ ਤੀਸਰਾ ਹੈ ਕਿ ਜਿਹੜੇ ਲੋਕ ਸਿਆਸੀ ਉਹਨਾਂ ਨੇ ਧੜੇ ਖੜੇ ਕਰ ਦਿੱਤੇ, ਆਪਣੇ ਪੱਤਰਕਾਰ ਵਾੜ ਦਿੱਤੇ ਪੰਜਾਬੀ ਮੀਡੀਆ 'ਚ। ਸੋ ਕੁੱਲ ਮਿਲਾ ਕੇ ਪੱਤਰਕਾਰ ਹੈ ਜਿਹੜੇ ਉਹ ਅਖੰਡ ਨਹੀਂ ਹੈ, ਖਿੰਡੇ ਹੋਏ ਆ, ਉਹਨਾਂ ਦੀ ਸ਼ਕਤੀ ਖਿੰਡੀ ਹੋਈ ਹੈ। ਇਹ ਹੁਣ ਮਾਹੌਲ ਪੱਤਰਕਾਰਾਂ ਨੇ ਵੇਖਣਾ ਕਿ ਜੇ ਤਾਂ ਪੱਤਰਕਾਰੀ ਕਰਨੀ ਹੈ ਤਾਂ ਫਿਰ ਉਹਨਾਂ ਨੂੰ ਇੱਕ ਹੋ ਕੇ ਇਹ ਲੜਾਈ ਲੜਨੀ ਪਵੇਗੀ, ਜੋ ਅਸਹਿਣਸ਼ੀਲਤਾ ਦੀ ਇੱਥੇ ਲੜਾਈ ਚੱਲ ਰਹੀ ਹੈ। ਤੇ ਜਾਂ ਫਿਰ ਪੱਤਰਕਾਰੀ ਦੀ ਆੜ ਦੇ ਵਿੱਚ ਜੇ ਲਾਚਾਰੀ ਨਿਭਾਉਣੀ ਹੈ ਤਾਂ ਫਿਰ ਨਿਭਾਈ ਜਾਣ ਬਿਨਾਂ ਸ਼ੱਕ, ਪਰ ਅਸੀਂ ਚੁੱਪ ਨਹੀਂ ਬੈਠਾਂਗੇ। ਜਿਹੜੀ ਗੱਲ ਜੋ ਸਾਡੇ ਵੱਸ ਹੈ, ਜੋ ਵੀ ਅਸੀਂ ਲਿਖ ਸਕਦੇ ਹਾਂ, ਬੋਲ ਸਕਦੇ ਹਾਂ, ਅਸੀਂ ਬੋਲਦੇ ਰਹਾਂਗੇ ਔਰ ਪੰਨੂ ਵਰਗੇ ਪੱਤਰਕਾਰਾਂ ਦੇ ਹੱਕ 'ਚ ਖੜਾਂਗੇ ਹਰ ਹਾਲ। ਜੀ ਬਿਲਕੁਲ, ਤੇ ਬਹੁਤ ਇਸ ਚੀਜ਼ ਦੇ ਲਈ ਅਸੀਂ ਤੁਹਾਡਾ ਜਿਹੜਾ ਧੰਨਵਾਦ ਵੀ ਕਰਦੇ ਹਾਂ। ਤੇ ਜ਼ਰੂਰ ਜਿੱਦਾਂ ਤੁਸੀਂ ਦੱਸਿਆ ਵੀ ਪਾੜੋ ਤੇ ਰਾਜ ਕਰੋ ਦੀ ਨੀਤੀ ਇਹਨਾਂ ਨੇ ਪੱਤਰਕਾਰਾਂ ਤੱਕ ਵੀ ਜਿਹੜੀ ਆ ਉਹ ਲਾਈ ਹੋਈ ਆ, ਆਪਸ ਦੇ ਵਿੱਚ ਇਹਨਾਂ ਨੂੰ ਵੀ ਜਿਹੜਾ ਵੰਡ ਕੇ ਰੱਖਿਆ ਹੋਇਆ ਆ। ਤੇ ਆਪਾਂ ਜੇ ਹੁਣ ਆਪਾਂ ਇਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੀਆਂ ਕੁਛ ਅਹਿਮ ਖਬਰਾਂ ਦੇ ਵੱਲ ਵੀ ਵਧੀਏ, ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਜਿਹੜੀ ਕਾਂਗਰਸ ਦੀ ਪ੍ਰਧਾਨਗੀ ਮਿਲੀ, ਕਾਫੀ ਖੁਸ਼ ਨੇ। ਹਾਂ ਬਿਲਕੁਲ, ਕਾਂਗਰਸੀ ਤੇ ਇੱਕ ਜਿੱਦਾਂ ਕਹਿ ਲਈਏ ਕਿ ਨਰਜੀਵ ਤੋਂ ਸਜੀਵ ਹੋ ਗਏ ਆ, ਅੱਗੇ ਬਿਲਕੁਲ ਬੇਜਾਨ ਸੀ, ਬੇਜ਼ਾਰ ਸੀ, ਪਰ ਕੈਪਟਨ ਦੇ ਆਉਣ ਤੋਂ ਬਾਅਦ ਉਹਨਾਂ ਦੇ ਹੌਸਲੇ ਆ ਜਿਹੜੇ ਉਹ ਮੁੜ ਪ੍ਰਵਾਜ਼ ਭਰਨਗੇ, ਮੁੜ ਉਡਾਰੀ ਭਰਨਗੇ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਇਸ ਸਮੇਂ ਜੇ ਓਪੋਜੀਸ਼ਨ ਦਾ ਸਭ ਤੋਂ ਸਟਰੋਂਗ ਲੀਡਰ ਆ, ਧੜੱਲੇਦਾਰ ਲੀਡਰ ਆ, ਤੇ ਉਹ ਕੈਪਟਨ ਅਮਰਿੰਦਰ ਸਿੰਘ ਆ ਪੰਜਾਬ ਦੇ ਵਿੱਚ। ਇਹਦੇ 'ਚ ਕੋਈ ਸ਼ੱਕ ਸੁਭਾ ਨਹੀਂ ਕਿ ਜੇਕਰ ਅਕਾਲੀ ਦਲ ਦਾ ਕੋਈ ਬੰਦਾ ਮੁਕਾਬਲਾ ਕਰਦਾ ਉਸੇ ਵਕਾਰ ਦੇ ਨਾਲ, ਉਸੇ ਵਜੂਦ ਦੇ ਨਾਲ, ਤੇ ਉਹ ਕੈਪਟਨ ਅਮਰਿੰਦਰ ਸਿੰਘ ਆ। ਪਰ ਹੁਣ ਵੇਖਣਾ ਇਹ ਹੋਏਗਾ ਕਿ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਆਪਣੇ ਅੰਦਰਲੀ ਪਾਰਟੀ ਦੇ ਅੰਦਰਲੀ ਜਿਹੜੀ ਧੜੇਬੰਦੀ ਉਹਨੂੰ ਕਿਵੇਂ ਖਤਮ ਕਰੇਗਾ। ਔਰ ਦੂਸਰਾ ਇਹ ਹੈ ਕਿ ਸੱਜੇ ਪੱਟ ਜੇ ਅਕਾਲੀ ਦਲ ਖੜਾ ਤੇ ਖੱਬੇ ਪੱਟ ਐਤਕੀ ਆਮ ਆਦਮੀ ਪਾਰਟੀ ਵੀ ਖੜੀ ਹੈ। ਦੋਨਾਂ ਦੇ ਵਿੱਚੋਂ ਗੱਡੀ ਕੱਢਣੀ ਜਿਹੜੀ ਆ, ਆਪਣੀ ਬੱਗੀ ਜਿਹੜੀ ਸ਼ਾਹੀ ਬੱਗੀ ਕੱਢਣੀ, ਉਹ ਬੜੀ ਵੱਡੀ ਚੁਣੌਤੀ ਹੈ ਕੈਪਟਨ ਅਮਰਿੰਦਰ ਸਿੰਘ ਲਈ। ਔਰ ਸਭ ਤੋਂ ਪਹਿਲਾਂ ਦੇਖਣ ਵਾਲਾ ਇਹ ਹੋਏਗਾ ਕਿ ਉਹਨਾਂ ਨੂੰ ਹੇਠਲੇ ਪੱਧਰ ਤੇ ਹੁੰਗਾਰਾ ਕਿਹੋ ਜਿਹਾ ਮਿਲਦਾ ਹੈ। ਪਰ ਜਿੱਥੋਂ ਤੱਕ ਮੇਰਾ ਖਿਆਲ ਹੈ, ਮੇਰਾ ਜਾਤੀ ਅੰਦਾਜ਼ਾ ਹੈ ਕਿ ਜਿਹੜੀ ਵੋਟ
ਅਕਾਲੀਆਂ ਨਾਲੋਂ ਟੁੱਟੀ ਹੈ, ਖਿਸਕੀ ਹੈ ਜਿਹੜੀ ਅਕਾਲੀਆਂ ਦੇ ਹੱਥਾਂ 'ਚੋਂ, ਉਹਦਾ ਇੱਕ ਹਿੱਸਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਜਾਵੇਗਾ। ਪਰ ਦੂਸਰਾ ਇਹ ਕਿ ਜਿਹੜਾ ਅਕਾਲੀ ਤੇ ਕਾਂਗਰਸੀ ਦੋਵਾਂ ਦਾ ਹੀ ਵਿਰੋਧੀ ਹੈ, ਉਹ ਕਾਂਗਰਸ ਨੂੰ ਵੀ ਨਹੀਂ ਚਾਹੁੰਦਾ, ਅਕਾਲੀਆਂ ਨੂੰ ਵੀ ਨਹੀਂ ਚਾਹੁੰਦਾ, ਪਰ ਉਹ ਕੈਪਟਨ ਨੂੰ ਵੋਟ ਪਾ ਸਕਦਾ ਹੈ। ਇਹ ਇੱਕ ਪੰਜਾਬ ਦੇ ਵਿੱਚ ਇਫੈਕਟ ਹੈ ਕੈਪਟਨ ਦੀ, ਜਿਹੜੀ ਆਪਾਂ ਪਿਛਲੀ ਪਾਰੀ ਵੇਖੀ ਸੀ 2002 ਤੋਂ 2007, ਜੇ ਉਹਦੇ ਸਾਰੇ ਸ਼ਾਸਨ ਦਾ ਆਪਾਂ ਵਿਸ਼ਲੇਸ਼ਣ ਕਰੀਏ ਤਾਂ ਉਹ ਬਹੁਤ ਉੱਤਮ ਪਾਰੀ ਮੰਨੀ ਜਾਂਦੀ ਹੈ ਮੁੱਖ ਮੰਤਰੀਆਂ ਦੀਆਂ ਜਿੰਨੀਆਂ ਪਾਰੀਆਂ। ਸੋ ਉਹਦੇ ਆਧਾਰ ਤੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਲਾਭ ਹੈ ਜਿਹੜਾ ਕਾਂਗਰਸ ਨੂੰ ਮਿਲ ਸਕਦਾ। ਪਰ ਦੂਸਰਾ ਇਹ ਹੈ ਕਿ ਜੇਕਰ ਕਾਂਗਰਸ ਸੰਗਠਿਤ ਹੋਈ, ਜੇ ਖਿੰਡ ਗਈ, ਫੇਰ ਅੱਗੇ ਵਾਂਗੂ ਬੀਬੀ ਭੱਠਲ ਹੈ ਜਿਹੜੀ ਉਹ ਉੱਤਰ ਨੂੰ ਚੱਲ ਪਈ, ਜਗਮੀਤ ਬਰਾੜ ਪੱਛਮ ਨੂੰ ਚੱਲ ਪਿਆ, ਫੇਰ ਗੱਲ ਨਹੀਂ ਬਣੇਗੀ। ਸਭ ਤੋਂ ਵੱਡੀ ਚੁਣੌਤੀ ਕੈਪਟਨ ਅਮਰਿੰਦਰ ਸਿੰਘ ਲਈ ਇਹੀ ਹੋਏਗੀ ਕਿ ਸੰਗਠਿਤ ਹੋ ਕੇ ਇੱਕ ਰਣਨੀਤਿਕ ਢੰਗ ਨਾਲ ਅੱਗੇ ਵਧਣ। ਪਰ ਮੁਕਾਬਲਾ ਹੈ ਜਿਹੜਾ ਪੰਜਾਬ ਦੇ ਵਿੱਚ, ਸਿਆਸੀ ਮੁਕਾਬਲਾ ਜਿਹੜਾ 2017 ਦਾ ਹੋਏਗਾ, ਉਹ ਮੈਨੂੰ ਲੱਗਦਾ ਕਿ ਹੁਣ ਤੱਕ ਦਾ ਇਤਿਹਾਸ ਦਾ ਸਭ ਤੋਂ ਜਿਹੜਾ ਫਸਵਾਂ ਮੁਕਾਬਲਾ ਹੋਏਗਾ, ਕਿਉਂਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫਰੇਮ 'ਚ ਦਿਖਾਈ ਦਿੰਦੀ ਹੈ ਸੱਜੇ ਖੱਬੇ ਨਾਲ। ਜੀ, ਤੁਸੀਂ ਇਹ ਆਖਿਆ ਵੀ ਜਿਹੜੇ ਵੋਟਰ ਆ ਉਹ ਹੁਣ ਕਈ ਦੁਵਿਧਾ 'ਚ ਵੀ ਹੋਣਗੇ ਵੀ ਕਿੱਧਰ ਜਾਈਏ ਕਿੱਧਰ ਨਾ ਜਾਈਏ। ਕਿਤੇ ਇਹਨਾਂ ਦੀ ਆਪਸ ਦੀ ਇਸ ਵੋਟਰ ਦੀ ਵੀ ਸੋਚਣ ਤੋਂ ਲੈ ਕੇ ਕਿਤੇ ਅਕਾਲੀਆਂ ਨੂੰ ਮੁੜ ਕੇ ਫਾਇਦਾ ਤਾਂ ਨਹੀਂ ਹੋ ਸਕਦਾ? ਜੀ ਦੇਖੋ, ਅਕਾਲੀਆਂ ਨੂੰ ਫਾਇਦਾ ਹਾਲੇ ਹੋਣ ਦੇ ਇਮਕਾਨ ਬੜੇ ਘੱਟ ਹੈ। ਜੇ ਇਹਨਾਂ ਹਾਲਾਤ ਜਿਹੜੇ ਇਹਨਾਂ ਦੀ ਨਜ਼ਰਸਾਨੀ ਕਰੀਏ ਜੋ ਮੌਜੂਦਾ ਸਮੇਂ ਚੱਲ ਰਹੇ ਆ, ਤਾਂ ਇਸ ਸਮੇਂ ਤੱਕ ਘੱਟ ਆ। ਪਰ ਜੇਕਰ ਕਈ ਵਾਰ ਏਦਾਂ ਹੁੰਦਾ ਕਿ ਜਦੋਂ ਜ਼ਿਆਦਾ ਦੁਵਿਧਾ ਹੋ ਜੇ ਤਾਂ ਵੋਟਰ ਫਿਰ ਉੱਥੇ ਆ ਡਿੱਗਦਾ। ਤੀਸਰੀ ਗੱਲ ਜਿਹੜੀ ਹੈ ਕਿ ਜਿਹੜੇ ਅਕਾਲੀਆਂ ਦੀ ਵੋਟ ਬੈਂਕ ਦਾ ਆਪਾਂ ਵੱਡਾ ਕਹਿ ਰਹੇ ਹਾਂ ਨਾ, ਕਿ ਵੱਡੇ ਪੱਧਰ ਤੇ ਇਹਨਾਂ ਦਾ ਵੋਟ ਬੈਂਕ ਖਿਸਕਿਆ, ਉਹ ਭੁਲੇਖਾ ਸ਼ਾਇਦ 2012 'ਚ ਇਹੀ ਭੁਲੇਖਾ ਕੈਪਟਨ ਅਮਰਿੰਦਰ ਸਿੰਘ ਨੂੰ ਸੀ। ਹੁਣ ਵੀ ਆਪਾਂ ਭੁਲੇਖਾ ਖਾ ਰਹੇ ਹਾਂ। ਇਹਨਾਂ ਦਾ ਵੋਟ ਬੈਂਕ ਹੈ ਜਿਹੜਾ ਉਹ ਦਿਹਾਤੀ ਵੋਟ ਬੈਂਕ ਹੈ, ਪਿੰਡਾਂ ਦਾ ਵੋਟ ਬੈਂਕ ਆ। ਪਿੰਡਾਂ ਦਾ ਵੋਟ ਬੈਂਕ ਹੈ ਜਿਹੜਾ ਉਹ ਪਾਰਟੀਆਂ ਨਾਲੋਂ ਤੋੜਨਾ ਬੜਾ ਔਖਾ ਹੁੰਦਾ। ਇੱਥੇ ਜਿਹੜੇ ਬਾਬੇ ਹੁੰਦੇ ਆ, ਮੰਜੀ ਤੋਂ ਉੱਠ ਨਹੀਂ ਸਕਦੇ, ਕੋਈ ਕਿਰਿਆ ਨਹੀਂ ਕਰ ਸਕਦੇ, ਉਹ ਵੀ ਕਹਿ ਦਿੰਦੇ ਆ ਕਿ ਵੋਟ ਜੇ ਮੈਨੂੰ ਜਿੱਦਾਂ ਵੇਖਣਾ ਜੇ ਤੇ ਵੋਟ ਪੰਥ ਨੂੰ ਪਾ ਕੇ ਆਓ, ਵੋਟ ਬਾਦਲ ਨੂੰ ਪਾ ਕੇ ਆਓ। ਬੀਬੀਆਂ ਵੀ ਉੱਥੇ ਜਾ ਮੋਹਰਾਂ ਲਾਉਂਦੀਆਂ। ਸੋ ਉਸ ਚੀਜ਼ ਦਾ ਵੇਖਾਂਗੇ ਕਿ ਕਿੰਨਾ ਕੁ ਅਸਰ ਹੁੰਦਾ। ਅਸਲ ਉੱਥੇ ਜਾ ਕੇ ਪਤਾ ਲੱਗੇਗਾ ਕਿ ਕਿੰਨਾ ਕੁ ਅਕਾਲੀਆਂ ਨੂੰ ਨੁਕਸਾਨ ਹੁੰਦਾ, ਤੇ ਜਿਹੜੀ ਅੱਗੇ ਜਾ ਕੇ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹਿੰਦੀ ਹੈ ਤੇ ਕਾਂਗਰਸ ਦੀ ਕਿਸ ਤਰ੍ਹਾਂ ਦੀ ਰਹਿੰਦੀ ਹੈ, ਇਹਦੇ ਤੇ ਨਿਰਭਰ ਕਰੇਗਾ ਕਿ ਉਹ ਟੁੱਟੀ ਹੋਈ ਵੋਟ ਦਾ ਲਾਹਾ ਹੈ ਜਿਹੜਾ ਮੁੜ ਕੇ ਕਿਸ ਪਾਰਟੀ ਨੂੰ ਜ਼ਿਆਦਾ ਹੁੰਦਾ। ਜਿਸ ਨੂੰ ਜ਼ਿਆਦਾ ਹੋਇਆ ਉਸੇ ਦੇ ਸਿਰ ਤੇ ਕਲਗੀ ਸੱਜ ਜਾਣੀ ਹੈ। ਜੀ 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 ਬਿਲਕੁਲ। ਤੇ ਅਗਲੀ ਜੇ ਆਪਾਂ ਖਬਰ ਵੱਲ ਝਾਤ ਮਾਰੀਏ ਵੀ ਮਲੂਕਾ ਹੁਣਾਂ ਦੇ ਉੱਤੇ ਕੇਸ ਦਰਜ ਕਰਨ ਲਈ ਪਟੀਸ਼ਨ। ਜੀ, ਇਹ ਮਾਮਲਾ ਉਹੀ ਹੈ 17 ਨਵੰਬਰ ਨੂੰ ਜਿਹੜਾ ਵਾਪਰਿਆ ਸੀ ਘਟਨਾਕ੍ਰਮ ਪਿੰਡ ਹਮੀਰਗੜ੍ਹ ਦੇ ਵਿੱਚ ਭਗਤਾ ਭਾਈ ਦੇ ਨਜ਼ਦੀਕ, ਜਿੱਥੇ ਬਜ਼ੁਰਗ ਜਰਨੈਲ ਸਿੰਘ ਦੀ ਇਹਦੇ ਨਾਲ ਮੰਤਰੀ ਨਾਲ ਝੜਪ ਹੋਈ ਸੀ। ਹਾਲਾਂਕਿ ਪਹਿਲਾਂ ਖਬਰਾਂ ਆਈਆਂ ਸੀ ਕਿ ਮੰਤਰੀ ਦੇ ਕੋਈ ਹੱਥ ਦਸਤੀ ਕੋਈ ਹਮਲਾ ਕੀਤਾ ਗਿਆ, ਪਰ ਉਸ ਤੋਂ ਬਾਅਦ ਮੰਤਰੀ ਸਾਹਿਬ ਨੇ ਇਸ ਚੀਜ਼ ਨੂੰ ਖਾਰਜ ਕੀਤਾ ਸੀ, ਕਿਹਾ ਸੀ ਕਿ ਕੋਈ ਹਮਲਾ ਨਹੀਂ ਹੋਇਆ, ਬਸ ਤੂੰ ਮੈਂ ਹੋਈ ਆ, ਉਹ ਵੀ ਅਚਨਚੇਤ ਹੋਈ ਆ। ਖੈਰ, ਉਹਨਾਂ ਚੀਜ਼ਾਂ ਨੂੰ ਅੱਗੇ ਚੱਲੀਏ ਤਾਂ ਉੱਥੇ ਮਾਰ ਕੁਟਾਈ ਹੋਈ ਸੀ ਉਸ ਬਜ਼ੁਰਗ ਜਰਨੈਲ ਸਿੰਘ ਦੀ, ਜਿਹਨਾਂ ਦੀ ਉਮਰ ਲਗਭਗ 60 ਸਾਲ ਆ। ਤਾਂ ਉਹ ਫਰੀਦਕੋਟ ਕਾਫੀ ਦਿਨਾਂ ਤੋਂ ਜੇਰੇ ਇਲਾਜ ਨੇ, ਉਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਕਿ ਉਹਨਾਂ ਨੇ ਬਦਸਲੂਕੀ ਕੀਤੀ, ਸਰਕਾਰੀ ਜਿਹੜੀ ਡਿਊਟੀ ਆ ਉਹਦੇ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਕਈ ਧਾਰਾ ਲਾ ਕੇ ਉਹਨਾਂ ਤੇ ਇੱਕ ਤਗੜਾ ਮੁਕੱਦਮਾ ਦਰਜ ਕਰ ਦਿੱਤਾ ਗਿਆ। ਪਰ ਦੂਜੇ ਪਾਸੇ ਮਸਲਾ ਇੱਥੇ ਫਸ ਗਿਆ ਸੀ, ਪੇਚ ਫਸ ਗਿਆ ਸੀ ਕਿ ਜੇਕਰ ਉਸ ਬਜ਼ੁਰਗ ਨੇ ਗੁਨਾਹ ਕੀਤਾ ਹੈ ਤੇ ਜਿਨ੍ਹਾਂ ਨੇ ਅੱਗੋਂ ਕੁੱਟਮਾਰ ਕੀਤੀ ਹੈ, ਭਿਆਨਕ ਕੁੱਟਮਾਰ ਕੀਤੀ ਹੈ, ਭਿਆਨਕ ਕੁੱਟਮਾਰ ਕੀਤੀ ਹੈ, ਕਿ ਉਹ ਮੁਲਜ਼ਮ ਨਹੀਂ ਹੈ, ਕਿ ਉਹ ਦੋਸ਼ੀ ਨਹੀਂ, ਕਿ ਉਹਨਾਂ ਨੇ ਕਾਨੂੰਨ ਹੱਥ 'ਚ ਨਹੀਂ ਲਿਆ। ਇੱਥੇ ਇਹ ਆ ਪੰਜਾਬ ਦੇ ਵਿੱਚ ਕਿ ਜਿਹੜਾ ਛੋਟਾ ਹੁੰਦਾ, ਜਿਹੜਾ ਆਮ ਹੁੰਦਾ, ਉਹ ਜਿੱਦਾਂ ਫਸ ਜਾਂਦਾ, ਮੱਕੜੀ ਹੁੰਦੀ ਜਿਵੇਂ ਜਾਲੇ 'ਚੋਂ ਫਸ ਜਾਂਦੀ ਹੈ, ਜਿਹੜਾ ਵੱਡਾ ਹੁੰਦਾ ਕਾਨੂੰਨ ਦਾ ਜਾਲਾ ਤੋੜ ਕੇ ਹਾਥੀ ਵਾਂਗ ਲੰਘ ਜਾਂਦਾ। ਉਹੀ ਗੱਲ ਹੋਈ ਕਿ ਜਰਨੈਲ ਸਿੰਘ ਜਿਹੜੇ ਇਕੱਲੇ ਪੈ ਗਏ, ਉਹਨਾਂ ਤੇ ਮੁਕੱਦਮਾ ਦਰਜ ਹੋ ਗਿਆ। ਪਰ ਹੁਣ ਮਨੁੱਖੀ ਅਧਿਕਾਰਾਂ ਦੇ ਜਿਹੜੇ ਰਾਖੇ ਆ ਥੋੜੇ ਬਹੁਤੇ ਮੁੱਠੀ ਭਰ ਲੋਕ, ਉਹਨਾਂ ਦੇ ਵਿੱਚੋਂ ਇੱਕ ਦਿਨੇਸ਼ ਚੱਡਾ ਵਕੀਲ ਆ, ਉਹਨੇ ਪਟੀਸ਼ਨ ਪਾਈ ਹੈ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ ਕਿ ਜਿਹੜੀ ਯੂਥ ਬ੍ਰਿਗੇਡ ਸੀ ਜਾਂ ਅਕਾਲੀ ਸਮਰਥਕ ਸੀ, ਉਹਨਾਂ ਨੇ ਜਰਨੈਲ ਸਿੰਘ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ, ਬਹੁਤ ਜ਼ਿਆਦਾ ਉਹਨਾਂ ਨੂੰ ਕੁੱਟ ਕੇ, ਜਿੱਦਾਂ ਕਹਿ ਲਈਏ ਕਿ ਇਰਾਦਾ ਕਤਲ ਦਾ ਉਹਨਾਂ ਨੇ ਕਿਹਾ ਕਿ ਉਸ ਮੁਕਾਮ ਤੱਕ ਕੁੱਟਿਆ ਮਾਰਿਆ ਬਜ਼ੁਰਗ ਨੂੰ। ਤਾਂ ਉਹ ਕੇਸ ਬਣਦਾ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਦੋਸ਼ੀ ਬਣਨਾ ਚਾਹੀਦਾ ਹੈ ਉਹ ਮੰਤਰੀ ਬਣਨਾ ਚਾਹੀਦਾ ਹੈ, ਕਿਉਂਕਿ ਉਸ ਦੀ ਪ੍ਰੇਰਨਾ ਤੇ ਹੀ ਇਹ ਸਾਰੀ ਕੁੱਟਮਾਰ ਹੋਈ ਹੈ। ਸੋ ਹੁਣ ਦੇਖਣਾ ਦਿਲਚਸਪ ਰਹੇਗਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਇਸ ਮਾਮਲੇ ਨੂੰ ਕਿਸ ਤਰ੍ਹਾਂ ਲੈਂਦਾ ਹੈ। ਪਰ ਇਹ ਗੱਲ ਸਾਫ਼ ਹੈ, ਸ਼ੀਸ਼ੇ ਵਾਂਗੂ ਸਾਫ਼ ਹੈ ਕਿ ਜੇਕਰ ਦੇਖੋ ਇੱਕ ਧਿਰ ਤੇ ਕੇਸ ਬਣਦਾ ਹੈ ਤਾਂ
ਉਸੇ ਘਟਨਾ ਤੇ ਉਸੇ ਘਟਨਾ ਥਾਂ ਤੇ ਉਸੇ ਪੜਾਅ ਤੇ ਜਿਹੜਾ ਵਾਪਸੀ ਅੱਗੋਂ ਪ੍ਰਤੀਕਿਰਿਆ ਦਿੰਦਾ ਉਸੇ ਅੰਦਾਜ਼ ਦੇ ਵਿੱਚ, ਤੇ ਫਿਰ ਮੁਕੱਦਮਾ ਤਾਂ ਉਹਦੇ ਤੇ ਵੀ ਬਣਦਾ। ਇਹ ਇੱਕ ਜਿੱਦਾਂ ਕਹ ਲਈਏ ਕਿ ਕਾਨੂੰਨ ਦੀ ਕਾਮਨ ਸੈਂਸ ਦੀ ਗੱਲ ਆ, ਪਰ ਅਫਸੋਸ ਇੱਥੇ ਕਾਨੂੰਨ ਹੈ ਜਿਹੜਾ ਉਹ ਕਾਨੂੰਨ ਸਿਰਫ ਤੇ ਸਿਰਫ ਸੱਤਾਧਾਰੀਆਂ ਦਾ ਬਣ ਕੇ ਰਹਿ ਜਾਂਦਾ। ਦੂਸਰੇ ਜਿਹੜੇ ਲੋਕ ਆ ਉਹਨਾਂ ਲਈ ਇਹ ਕਾਨੂੰਨ ਜਿੱਦਾਂ ਕਹਿ ਲਈਏ ਕਿ ਚੂਰਨ ਹੈ, ਬਸ ਜੇ ਤਾਂ ਕੰਮ ਕਰ ਗਿਆ ਜੇ ਨਹੀਂ ਤੇ ਬਸ। ਜੀ ਬਿਲਕੁਲ। ਅਤੇ ਅਗਲੀ ਜੇ ਆਪਾਂ ਗੱਲ ਕਰੀਏ, ਡੋਪ ਟੈਸਟ ਜਿਹੜਾ ਲਗਾਤਾਰ ਮੁੱਦਾ ਬਣਦਾ ਜਾ ਰਿਹਾ ਆ, ਬੀਬੀ ਨਵਜੋਤ ਸਿੱਧੂ ਵੀ ਮੈਦਾਨ 'ਚ ਕੁੱਦ ਪਏ ਨੇ। ਚੁਣੌਤੀਆਂ ਦੀ ਖੇਡ ਹੋ ਰਹੀ ਹੈ ਜੀ, ਜਿਵੇਂ ਅੱਗੇ ਖੇਡਾਂ ਚੱਲਦੀਆਂ ਸੀ, ਰੈਲੀ ਦੀ ਖੇਡ, ਹੁਣ ਚੁਣੌਤੀ ਦੀ ਖੇਡ ਆ, ਇੱਕ ਦੂਸਰੇ ਨੂੰ ਲੀਡਰ ਚੁਣੌਤੀ ਦਿੰਦੇ ਆ। ਪਰ ਇਸ ਮਾਮਲੇ 'ਚ ਭਗਵੰਤ ਮਾਨ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਉਹਨੇ ਇਸ ਚੀਜ਼ ਨੂੰ ਚੈਲੰਜ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਉਹ ਡੋਪ ਟੈਸਟ ਕਰਵਾਈਏ, ਸਾਰੇ ਕਰਵਾਈਏ, ਤੁਹਾਡਾ ਵੀ ਜਿਹੜਾ ਤੁਹਾਡੇ ਨਾਂ ਦੇ ਨਾਲ ਜਿਹੜਾ ਲੱਗਦਾ ਹੈ ਉਹ ਵੀ ਲੈ ਜਾਏਗਾ, ਮੇਰਾ ਵੀ ਸਾਫ਼ ਹੋ ਜਾਏਗਾ ਤੇ ਕਾਂਗਰਸੀ ਵੀ ਸੱਦ ਲੈਂਦੇ ਆ। ਉੱਥੋਂ ਇਹ ਮੁੱਦਾ ਜਿਹੜਾ ਉੱਠ ਖੜਾ ਹੋਇਆ। ਇਕੱਲੇ ਬੀਬੀ ਸਿੱਧੂ ਨੇ ਚੁਣੌਤੀ ਨਹੀਂ ਦਿੱਤੀ, ਮਲੂਕਾ ਸਾਹਿਬ ਨੇ ਵੀ ਕੱਲ ਚੁਣੌਤੀ ਸਵੀਕਾਰ ਕਰ ਲਈ। ਉਹਨੇ ਕਿਹਾ ਕਿ ਆ ਜਾ, ਮੈਂ ਵੀ ਕਰਵਾਉਣਾ ਡੋਪ ਟੈਸਟ, ਤੂੰ ਵੀ ਕਰਵਾ, ਤੇ ਨਾਲ ਪ੍ਰੋਫੈਸਰ ਸਾਧੂ ਸਿੰਘ ਨੂੰ ਵੀ ਲਈ ਆ। ਸੋ ਇੱਕ ਤਰ੍ਹਾਂ ਨਾਲ ਕਹਿ ਲਈ ਕਿ ਮੁੱਦਾ ਜਿਹੜਾ ਤਿੰਨਾਂ ਪਾਸਿਆਂ ਤੋਂ, ਇਹ ਅਸਲ ਦੇ ਵਿੱਚ ਭਗਵੰਤ ਮਾਨ ਨੇ ਬਾਅਦ ਚ ਉਠਾਇਆ ਸੀ। ਪਹਿਲਾਂ ਇਹ ਮੁੱਦਾ ਤੋਤਾ ਸਿੰਘ ਅਕਾਲੀ ਮੰਤਰੀ ਜਿਹੜੇ ਖੇਤੀ ਮੰਤਰੀ ਆ, ਉਹਨਾਂ ਨੇ ਵੀ ਉਠਾਇਆ ਸੀਗਾ ਇਹ ਕਿ ਜਦੋਂ ਚੋਣਾਂ ਹੁੰਦੀਆਂ, ਜਦੋਂ ਨਾਮਜ਼ਦਗੀਆਂ ਭਰੀਆਂ ਜਾਂਦੀਆਂ ਤੇ ਨਾਲ ਡੋਪ ਟੈਸਟ ਦੀ ਰਿਪੋਰਟ ਆ ਲੱਗਣੀ ਚਾਹੀਦੀ ਹੈ। ਜੀ। ਸੋ ਮੁੱਦਾ ਇਹ ਵਧੀਆ, ਪਰ ਹੁਣ ਇਹ ਦੇਖਣਾ ਹੋਏਗਾ ਕਿ ਮੁੱਦਾ ਜਿਹੜਾ ਹਵਾ 'ਚ ਹੀ ਲਟਕਦਾ ਰਹਿੰਦਾ, ਹਵਾ ਨੂੰ ਤੀਰ ਵੱਜਦੇ ਰਹਿੰਦੇ ਆ, ਜਾਂ ਇਹਦੇ ਤੇ ਕੋਈ ਬਹਿਸ ਹੁੰਦੀ ਹੈ, ਖੁੱਲੀ ਸਰਬ ਪਾਰਟੀ ਕੋਈ ਬਹਿਸ ਹੁੰਦੀ ਹੈ, ਜਾਂ ਇਹ ਜਿਹੜਾ ਇੱਕ ਕਾਨੂੰਨੀ ਰੂਪ ਲੈਂਦਾ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇਹ ਮੁੱਦਾ ਸਿਰਫ ਲੀਡਰਾਂ ਤੱਕ ਨਹੀਂ ਰਹਿਣਾ ਚਾਹੀਦਾ, ਲੋਕਾਂ ਨੂੰ ਵੀ ਇਹ ਮੁੱਦਾ ਉਠਾਉਣਾ ਚਾਹੀਦਾ ਕਿ ਜਦੋਂ ਵੋਟਾਂ ਮੰਗਣ ਆਉਣ ਤੇ ਉਹਨਾਂ ਨੂੰ ਕਹਿਣ ਕਿ ਭਾਈ ਨਾਲ ਆਪਦਾ ਜਿਹੜਾ ਡੋਪ ਟੈਸਟ ਵਾਲਾ, ਜਿਹਨੂੰ ਆਪਾਂ ਕਹਿ ਦਈਏ ਕਿ ਜਿਵੇਂ ਅੱਗੇ ਕਰੈਕਟਰ ਸਰਟੀਫਿਕੇਟ ਮਿਲਦੇ ਸੀ ਸਕੂਲਾਂ ਚੋਂ, ਤੇ ਆਪਣਾ ਹੁਣ ਸੋਫੀ ਹੋਣ ਦਾ ਚਰਿੱਤਰ ਵਾਲਾ ਸਰਟੀਫਿਕੇਟ ਲੈ ਕੇ ਆ ਭਾਈ, ਸੋਫੀ ਵੀ ਹੈ ਜਾਂ ਤੂੰ ਵੀ ਜੁਗਾੜੀ ਹੈ। ਸੋ ਇਹ ਚੀਜ਼ ਹੈ ਜਿਹੜੀ ਲੋਕਾਂ ਨੂੰ ਵੀ ਮੁੱਦਾ ਬਣਾਉਣਾ ਚਾਹੀਦਾ ਹੈ, ਕਿਉਂਕਿ ਦੇਖੋ ਆਰਮੀ ਹੈ ਜਿਹੜੀ ਸਾਡੀ ਭਾਰਤ ਦੀ ਆਰਮੀ ਹੈ, ਉਹ ਕਹਿੰਦੀ ਕਿ ਅਸੀਂ ਪੰਜਾਬੀਆਂ ਦਾ ਡੋਪ ਟੈਸਟ ਜ਼ਰੂਰ ਕਰਵਾਵਾਂਗੇ ਭਰਤੀ ਤੋਂ ਪਹਿਲਾਂ। BSF ਕਹਿੰਦੀ ਕਿ ਅਸੀਂ ਜਿਹੜੇ ਪੰਜਾਬੀ ਮੁੰਡੇ ਆ ਉਹਨਾਂ ਨੂੰ ਇੱਥੇ ਪੰਜਾਬ ਦੇ ਬਾਰਡਰ ਤੇ ਲਾਉਣਾ ਹੀ ਨਹੀਂ, ਕਿਉਂਕਿ ਰਲ ਜਾਂਦੇ ਆ, ਨਸ਼ਾ ਕਰਦੇ ਆ। ਤੀਸਰਾ, ਕਿ ਖੁਦ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਅਸੀਂ ਨੌਕਰੀ ਤੋਂ ਪਹਿਲਾਂ, ਸਰਕਾਰੀ ਨੌਕਰੀ ਤੋਂ ਪਹਿਲਾਂ ਡੋਪ ਟੈਸਟ ਕਰਾਇਆ ਕਰਾਂਗੇ। ਦੇਖੋ ਹੁਣ ਜੇ ਨੌਕਰੀਆਂ 'ਚ ਡੋਪ ਟੈਸਟ ਜ਼ਰੂਰੀ ਹੋ ਗਿਆ ਸਾਡੇ ਪੰਜਾਬੀ ਮੁੰਡਿਆਂ ਦਾ, ਸਾਡੇ ਪੰਜਾਬੀਆਂ ਨੂੰ ਸ਼ੱਕ ਦੀ ਨਿਗਾਹ ਨਾਲ ਜੇ ਦੇਖਿਆ ਹੀ ਜਾਣ ਲੱਗ ਪਿਆ, ਤਾਂ ਫਿਰ ਲੀਡਰ ਇਸ ਘੇਰੇ 'ਚੋਂ ਬਾਹਰ ਕਿਉਂ ਆਉਣ? ਮੈਨੂੰ ਲੱਗਦਾ ਕਿ ਇੱਕ ਕਾਨੂੰਨ ਮੰਨਣਾ ਚਾਹੀਦਾ ਕਿ ਜਿਹੜਾ ਵੀ ਸੰਵਿਧਾਨਕ ਅਹੁਦੇ ਦੀ ਚੋਣ ਲੜੇ, ਪਹਿਲਾਂ ਉਹ ਡੋਪ ਟੈਸਟ ਕਰਵਾ ਕੇ ਆਪਣੀ ਜਿਹੜੀ ਰਿਪੋਰਟ ਆ ਉਹਨੂੰ ਜਨਤਕ ਕਰੇ। ਮੈਨੂੰ ਲੱਗਦਾ ਕਿ ਮੁੱਦਾ ਬਹੁਤ ਵਧੀਆ ਜੀ, ਤੇ ਬਹਿਸ ਹੋਣੀ ਚਾਹੀਦੀ ਹੈ। ਜੀ ਹੋਣੀ ਚਾਹੀਦੀ, ਪਰ ਗੱਲ ਇਹੀ ਆ ਵੀ ਇਹ ਕਿਤੇ ਸਿਰਫ ਚੁਣੌਤੀ ਦੇ ਖੇਡ ਤੱਕ ਹੀ ਸੀਮਿਤ ਨਾ ਰਹਿ ਜਾਵੇ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਅਕਾਲੀ ਵਰਕਿੰਗ ਕਮੇਟੀ ਦੇ ਪ੍ਰੀਤਮ ਸਿੰਘ ਭਰੋਵਾਲ, ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਹਾਂ, ਬੜੀ ਆਪਣੇ ਆਪ ਦੇ ਵਿੱਚ ਦਿਲਚਸਪ ਖਬਰ ਹੈ ਜੀ, ਬੜੀ ਰੋਚਕ ਖਬਰ ਹੈ ਕਿ ਵਰਕ ਕਮੇਟੀ ਦੇ ਮੈਂਬਰ ਪ੍ਰੀਤਮ ਸਿੰਘ ਭਰੋਵਾਲ ਜਿਹੜੇ ਅਕਾਲੀ ਦਲ ਨਾਲ ਸਮੇਂ ਤੋਂ ਜੁੜੇ ਹੋਏ ਆ, ਲੰਮੇ ਸਮੇਂ ਤੋਂ ਕੰਮ ਕਰਦੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਜਿਹੜੀ ਗ੍ਰਿਫਤਾਰੀ ਦੀ ਵਜ੍ਹਾ ਦੱਸੀ ਗਈ ਉਹ ਵੀ ਘੱਟ ਰੋਚਕ ਨਹੀਂ ਹੈ। ਉਹ ਕਹਿੰਦੇ ਜੀ ਇਹ ਤੇ ਜਿਹੜਾ ਰਘਵੀਰ ਸਿੰਘ ਭਰੋਵਾਲ ਦਾ ਸਾਲਾ ਸਾਹਿਬ ਜਗਦੀਪ ਸਿੰਘ, ਉਹ ਦੋਵੇਂ ਸਰਕਾਰ ਦੇ ਖਿਲਾਫ ਜਿਹੜੀ ਹੈ ਉੱਥੇ ਲੋਕਾਂ ਨੂੰ ਭੜਕਾ ਰਹੇ ਸੀ ਲੁਧਿਆਣਾ ਫਿਰੋਜ਼ਪੁਰ ਰੋਡ ਤੇ। ਇਹ ਵੀ ਇੱਕ ਕਮਾਲ ਦੀ ਗੱਲ ਹੈ ਕਿ ਅਕਾਲੀ ਨੇਤਾ ਆਪਦੀ ਸਰਕਾਰ ਦੇ ਖਿਲਾਫ ਲੋਕਾਂ ਨੂੰ ਭੜਕਾ ਰਿਹਾ ਸੀਗਾ। ਕਹਾਣੀਆਂ ਦਿਲਚਸਪ ਜੋੜ ਰਹੀ ਹੈ ਪੰਜਾਬ ਪੁਲਿਸ। ਮੈਨੂੰ ਲੱਗਦਾ ਕਿ ਇਹ ਪੰਜਾਬ ਪੁਲਿਸ ਦੇ ਜਿਹੜੇ ਕਹਾਣੀਆਂ ਦੇ ਪਿੱਛੇ ਦਿਮਾਗ ਕੰਮ ਕਰਦੇ ਆ, ਇਹਨਾਂ ਨੂੰ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਵੀ ਐਂਟਰੀ ਮਾਰ ਲੈਣੀ ਚਾਹੀਦੀ ਹੈ। ਜ਼ਬਰਦਸਤ ਕਹਾਣੀਆਂ ਕਰਦੇ ਆ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਪਟਕਥਾ ਜਿਹੜੀ ਹੈ ਉਹ ਇਹਨਾਂ ਦੀ ਇੱਕ ਤੋਂ ਇੱਕ ਸੁੰਦਰ ਹੁੰਦੀ ਹੈ। ਪਰ ਇਸ ਮਾਮਲੇ ਦਾ ਪਿਛੋਕੜ ਕੀ ਹੈ? ਇਸ ਮਾਮਲੇ ਦਾ ਪਿਛੋਕੜ ਇਹ ਹੈ ਕਿ ਰਘਵੀਰ ਸਿੰਘ ਭਰੋਵਾਲ ਜਿਹੜਾ ਕੈਨੇਡਾ ਵਾਸੀ ਹੈ, ਉਹਦੀ ਇੱਕ ਪੋਸਟ ਤੇ ਕੇਸ ਦਰਜ ਹੋਇਆ ਸੀ ਮਨਜਿੰਦਰ ਸਿੰਘ ਸਰਸਾ ਵੱਲੋਂ। ਉਹਨੇ ਪੋਸਟ ਪਾਈ ਸੀਗੀ ਕਿ ਰੈਲੀ ਹੈ ਜਿਹੜੀ ਬਠਿੰਡਾ ਦੀ 23 ਨਵੰਬਰ ਵਾਲੀ, ਉਹ ਰੱਦ ਕਰ ਦਿੱਤੀ ਗਈ ਹੈ। ਪਰ ਉਹ ਖਬਰ ਉਹਨੇ ਕ੍ਰੀਏਟ ਨਹੀਂ ਸੀ ਕੀਤੀ। ਉਹਦਾ ਕਹਿਣਾ ਹੈ ਕਿ ਮੈਂ ਉਹ ਖਬਰ ਅੱਗਿਓਂ ਕਿਸੇ ਤੋਂ ਲੈ ਕੇ, ਕਿਸੇ ਤੋਂ ਚੁੱਕ ਕੇ ਉਹ ਪਾ ਦਿੱਤੀ। ਚਲੋ ਖੈਰ ਮੰਨ ਲਿਆ ਕਿ ਰਘਵੀਰ ਸਿੰਘ ਭਰੋਵਾਲ ਦੋਸ਼ੀ ਹੈ ਕਾਨੂੰਨ ਦੀ ਨਜ਼ਰ ਦੇ ਵਿੱਚ, ਪਰ ਇਸ ਤਰ੍ਹਾਂ ਉਹਦੇ ਸਾਲਾ ਸਾਹਿਬ ਨੂੰ, ਉਸਦੇ ਪਿਤਾ ਨੂੰ ਚੁੱਕ ਕੇ ਇੱਕ ਬੜੀ ਹਾਸੋਹੀਣੀ ਕਹਾਣੀ ਦੇ ਵਿੱਚ ਫਸਾ ਦੇਣਾ ਆਪਣੇ ਆਪ ਦੇ ਵਿੱਚ ਇਸ ਗੱਲ ਤੇ ਮੋਹਰ ਲਾਉਂਦਾ ਹੈ ਕਿ ਪੰਜਾਬ ਸਰਕਾਰ ਕਿਹੜੇ ਰਾਹੇ ਪਈ ਹੈ,
ਕਿਹੜੀ ਪੱਗ ਨੂੰ ਪੈ ਗਈ ਹੈ, ਸਾਰਾ ਕੁਝ ਸਾਫ਼ ਹੋ ਜਾਂਦਾ। ਪਰ ਪ੍ਰੀਤਮ ਸਿੰਘ ਭਰੋਵਾਲ ਨੂੰ ਵੀ ਪਤਾ ਲੱਗ ਗਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਜੀਣਾ ਤੇ ਰਹਿਣਾ ਕਿੰਨਾ ਮੁਸ਼ਕਲ ਹੈ। ਬਿਲਕੁਲ ਜੀ, ਬਿਲਕੁਲ। ਜਿਸ ਪਾਰਟੀ ਦੇ ਲਈ ਇੰਨੇ ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਗਾਲ ਦਿੱਤੇ, ਉਹਨਾਂ ਨੇ ਮਿੰਟ ਨਹੀਂ ਲਾਇਆ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ, ਇਹ ਝੂਠੀ ਕਹਾਣੀ ਘੜਨ ਦੇ ਲਈ। ਅਗਲੀ ਜੇ ਜਾਂਦੇ ਹੋਏ ਆਪਾਂ ਗੱਲ ਕਰੀਏ, ਅਰਵਿੰਦ ਕੇਜਰੀ ਖਿਲਾਫ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਮੋਰਚਾ ਖੋਲ੍ਹ ਲਿਆ, ਜਿਹੜਾ ਆ ਉਹ ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ਨੂੰ ਲੈ ਕੇ, ਗੁਰਪੁਰਬ ਦੇ ਮਾਮਲੇ ਨੂੰ ਲੈ ਕੇ। ਦੇਖੋ ਜੀ, ਇਹ ਮੋਰਚਾ ਕੇਜਰੀਵਾਲ ਦੇ ਖਿਲਾਫ ਆ। ਜੇਕਰ ਉੱਥੇ ਸਰਕਾਰ ਭਾਜਪਾ ਦੀ ਹੁੰਦੀ ਤੇ ਮੋਰਚਾ ਕਦੇ ਨਾ ਲੱਗਦਾ। ਕੇਜਰੀਵਾਲ ਦੇ ਖਿਲਾਫ ਆ ਮਾਮਲਾ। ਕੀ 24 ਤਰੀਕ ਨੂੰ ਉਹਨਾਂ ਨੇ ਗੁਰਪੁਰਬ ਦੀ ਛੁੱਟੀ ਕੀਤੀ ਸੀ, ਉਸ ਦਿਨ ਉਹਨਾਂ ਨੇ ਡਰਾਈ ਦਿਨ ਵੀ ਐਲਾਨਿਆ ਸੀ ਕਿ ਠੇਕੇ ਬੰਦ ਰਹਿਣਗੇ। ਇਹ ਹੁਣ ਅਕਾਲੀ ਇਸ ਗੱਲੋਂ ਬਹੁਤ ਭੋਏ ਚੜੇ ਆ ਕਿ ਇਹ ਜੀ ਪੰਥਕ ਜਿਹੜੇ ਮਾਮਲੇ ਆ ਉਹਨਾਂ ਦੇ ਵਿੱਚ ਕੇਜਰੀਵਾਲ ਹਸਤਾਖਰ ਕਰ ਰਿਹਾ, ਦਖਲ ਅੰਦਾਜ਼ੀ ਕਰ ਰਿਹਾ। ਸੋ ਇਹ ਮਾਮਲਾ ਬੜਾ ਦਿਲਚਸਪ ਹੈ ਕਿ ਉਹਨੇ 24 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਸੀ, ਜੋ ਕਿ ਛੁੱਟੀ ਦਾ ਗਲਤ ਆ, ਉਹ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਦਿੱਲੀ ਦੇ ਵਿੱਚ। ਬੜਾ ਦਿਲਚਸਪ ਕਿੱਸਾ ਹੈ ਇਸ ਮਾਮਲੇ ਦਾ। ਤੇ ਹੁਣ ਇਹ ਉਹਦੇ ਘਰ ਤੱਕ ਪ੍ਰੋਟੈਸਟ ਕਰ ਗਏ ਕਿ ਇਹ ਜਿਹੜਾ ਗੁਰਪੁਰਬ ਸੀ, ਅਕਾਲ ਤਖਤ ਨੇ 16 ਦਸੰਬਰ ਨੂੰ ਮਨਾਉਣ ਦਾ, ਸ਼੍ਰੀ ਗੁਰੂ ਤੇਗ ਬਹਾਦਰ ਦਾ ਜਿਹੜਾ ਗੁਰਪੁਰਬ ਸੀਗਾ, 16 ਦਸੰਬਰ ਨੂੰ ਜਾਨੀ ਜਿਹੜਾ ਬਿਕਰਮੀ ਕੈਲੰਡਰ ਦੇ ਮੁਤਾਬਕ ਮਨਾਉਣ ਦਾ ਐਲਾਨ ਕੀਤਾ ਹੋਇਆ, ਤੇ ਇਹ ਮੱਥਾ ਲਾ ਰਿਹਾ ਅਕਾਲ ਤਖਤ ਸਾਹਿਬ ਨਾਲ। ਪਰ ਜਿਹੜੇ ਲੋਕ ਉੱਥੇ ਵਿਖਾਵਾ ਕਰਨ ਗਏ ਉਹ ਭੁੱਲ ਗਏ ਕਿ 23 ਤਰੀਕ ਨੂੰ, 23 ਤੇ 24 ਨੂੰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਵਧਾਈ ਵੀ ਦਿੱਤੀ ਹੈ। ਤੁਸੀਂ ਉਹਨਾਂ ਦੇ ਘਰ ਅੱਗੇ ਵੀ ਪ੍ਰੋਟੈਸਟ ਕਰੋ। ਬਿਲਕੁਲ ਜੀ। ਬੜੀ ਦਿਲਚਸਪ ਜੀ ਗੱਲ ਹੈ। ਅਰਵਿੰਦ ਕੇਜਰੀਵਾਲ ਹੋਣ ਕਰਕੇ, ਇਹਨਾਂ ਦਾ ਵਿਰੋਧੀ ਹੋਣ ਕਰਕੇ ਉਹ ਕੇਜਰੀਵਾਲ ਨਿਸ਼ਾਨੇ ਤੇ ਆ। ਹੋਰ ਨਾ ਤੇ ਇਹਨਾਂ ਨੂੰ ਪਤਾ ਹੀ ਹੈ ਕਿ ਗੁਰਪੁਰਬ ਇਹ ਕਿਸ ਤਰ੍ਹਾਂ ਦੇ ਮਨਾਉਂਦੇ ਨੇ ਤੇ ਕਿਸ ਤਰ੍ਹਾਂ ਦੀ ਪੰਥਕ ਸ਼ਰਧਾ ਅੱਜ ਕੱਲ੍ਹ ਅਕਾਲੀ ਦਲ ਦੀ, ਉਹ ਸਾਰਿਆਂ ਨੂੰ ਪਤਾ ਹੀ। ਬਿਲਕੁਲ ਜੀ, ਇਹ ਚੀਜ਼ ਕਿਸੇ ਤੋਂ ਵੀ ਜਿਹੜੀ ਆ ਛਿਪੀ ਨਹੀਂ ਰਹੀ। ਅਤੇ ਜਾਂਦੇ ਇੱਕ ਹੋਰ ਆਪਾਂ ਜੇ ਗੱਲ ਕਰ ਜਾਈਏ ਤਾਂ ਕਹਿੰਦੇ ਵੀ ਜਿਹੜੀ ਅੱਜ ਵਾਲੀ ਰੈਲੀ ਆ ਉਸ ਦੇ ਵਿੱਚ ਕਹਿੰਦੇ ਬਠਿੰਡੇ ਨਾਲੋਂ ਵੀ ਵੱਧ ਇਕੱਠ ਕਰਨ ਦਾ ਦਾਅਵਾ ਕਰੀ ਫਿਰਦੇ ਨੇ। ਦੇਖੋ ਜੀ, ਦਾਅਵਿਆਂ ਦਾ ਦਾਅਵੇ ਤੇ ਸਾਰੇ ਹੀ ਕਰਦੇ ਆ। ਮੈਦਾਨ 'ਚ ਵੜਨ ਤੋਂ ਪਹਿਲਾਂ ਹਰੇਕ ਖਿਡਾਰੀ ਇਹੀ ਦਾਅਵਾ ਕਰਦਾ ਕਿ ਉਹ ਨਹੀਂ ਹਾਰਨ ਵਾਲਾ। ਪਤਾ ਤੇ ਬਾਅਦ 'ਚ ਲੱਗਦਾ ਨਾ ਕਿ ਜਦੋਂ ਤੁਲਨਾ ਹੁੰਦੀ ਹੈ। ਰੈਲੀ ਦਾ ਇਕੱਠ ਕਰਨਾ ਜਿਹੜਾ ਆ ਉਹ ਠੀਕ ਹੈ, ਉਹ ਵਿਸ਼ਾ ਨਹੀਂ ਹੈ। ਸੱਤਾਧਾਰੀ ਨੇ ਸਰਕਾਰੀ ਮਸ਼ੀਨਰੀ ਕਬਜ਼ੇ ਦੇ ਵਿੱਚ ਹੈ ਔਰ ਮਾਲਵਾ ਹੈ ਜਿਹੜਾ ਬਾਦਲਾਂ ਦਾ ਗੜ੍ਹ। ਮੈਂ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਮੁੱਖ ਮੰਤਰੀ ਬਣ ਜੇ, ਇਹ ਬਠਿੰਡਾ ਤੇ ਮੋਗਾ ਦੇ ਵਿੱਚ ਏਡੀ ਵੱਡੀ ਰੈਲੀ ਕਰ ਸਕਦੇ ਆ। ਮੇਰੀ ਸ਼ਰਤ ਹੈ, ਕਿਉਂਕਿ ਮੈਂ ਇਸ ਇਲਾਕੇ ਦਾ ਰਹਿਣ ਵਾਲਾ, ਕਰ ਲੈਣਗੇ, ਕੋਈ ਸ਼ੱਕ ਨਹੀਂ ਇਹਦੇ 'ਚ। ਪਰ ਮਸਲਾ ਹੈ ਕਿ ਉਹ ਇਕੱਠ ਹੁੰਦਾ ਕਿਵੇਂ ਆ। ਉਸ ਇਕੱਠ ਦੇ ਵਿੱਚ 50-60% ਗਰਜਾਂ ਮਾਰੇ ਸਰੀਰ ਹੁੰਦੇ ਆ। ਜਿਹੜੇ 30 ਕੁ ਰਹਿ ਜਾਂਦੇ ਆ, ਉਹ ਤੁਹਾਨੂੰ ਪਤਾ ਕਿਹੜੇ ਪੁੜੀ ਪੈਕਟ ਨੂੰ ਆ ਜਾਂਦੇ ਆ। ਤੇ ਜਿਹੜੇ 10% ਹੈ ਜਿਹੜੇ ਉਹ ਅਕਾਲੀ ਦਲ ਨਾਲ ਜੁੜੇ ਹੁੰਦੇ ਆ। ਇਹ ਭੀੜ ਦੀ ਸੱਚਾਈ ਹੈ। ਚਾਹੇ ਕੋਈ ਵੀ ਪਾਰਟੀ ਹੈ, ਮੈਂ ਅਕਾਲੀ ਦੇ ਨਹੀਂ ਕਹੂੰਗਾ, ਜਿਹੜੀ ਕਾਂਗਰਸ ਦੀ ਸਰਕਾਰ ਆਊਗੀ ਤੇ ਉਹਦੇ 'ਚ ਵੀ ਇਸੇ ਤਰ੍ਹਾਂ ਦੀ ਭੀੜ ਹੀ ਆਊਗੀ। ਉਹ ਚਾਹੇ ਪਾਰਟੀ ਨਾਲੋਂ ਜ਼ਿਆਦੀਆਂ ਗਰਜਾਂ ਪਿਆਰੀਆਂ ਹੁੰਦੀਆਂ ਜਿਨ੍ਹਾਂ ਨੂੰ। ਜੀ ਤੇ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਗੁਰਸਰੀਆ ਜੀ, ਤੁਸੀਂ ਅੱਜ ਸਾਡੇ ਨਾਲ ਆ ਕੇ ਜੁੜੇ। ਤੇ ਅੱਜ ਇਸ ਮੌਕੇ ਦੇ ਉੱਤੇ ਜਦੋਂ ਬਲਤੇਜ ਪੰਨੂ ਹੁਣਾਂ ਨੂੰ ਜਿਹੜੇ ਪੰਜਾਬ ਪੁਲਿਸ ਦੇ ਝੂਠੇ ਕੇਸਾਂ ਦੇ ਵਿੱਚ ਜਿਹੜਾ ਆ ਉਹ ਫਸਾਇਆ ਹੈ, ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ, ਤੇ ਤੁਸੀਂ ਆ ਕੇ ਸਾਡੇ ਨਾਲ ਜਿਹੜਾ ਜੀ ਆ ਕੇ ਜੁੜ ਕੇ ਤੇ ਸਰੋਤਿਆਂ ਤੱਕ ਇਹ ਜਿਹੜੀਆਂ ਖਬਰਾਂ ਆ ਉਹ ਪਹੁੰਚਾਉਣ ਦੇ ਵਿੱਚ ਸਾਡਾ ਸਾਥ ਦਿੱਤਾ। ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਜੀ ਮਾਣ ਵਾਲੀ ਗੱਲ ਹੈ ਜੀ ਕਿ ਪੰਨੂ ਸਾਹਿਬ ਦੀ ਜਗ੍ਹਾ ਤੇ ਆ ਕੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਔਰ ਮੈਂ ਆਸ ਕਰਦਾ ਕਿ ਇਸ ਤਰ੍ਹਾਂ ਇਹ ਰਾਬਤਾ ਬਣਿਆ ਰਹੇਗਾ। ਖਲਾ ਜਿਹੜਾ ਆ, ਖੜੋਤ ਆ ਜਿਹੜੀ, ਉਹ ਨਹੀਂ ਆਉਣ ਦਿਆਂਗੇ, ਕਿਉਂਕਿ ਹਾਲੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆ ਉਹ ਜਿਉਂ ਦੀ ਜ਼ਮੀਰ ਵਾਲੇ ਹੈ ਨੇ। ਜੀ ਬਹੁਤ ਧੰਨਵਾਦ।